ਇੱਕ ਅਜਿਹੀ ਖਬਰ ਤੋਂ ਜਿਹਨੂੰ ਪੜ੍ਹ ਕੇ ਮਨਾਂ ਦੇ ਵਿੱਚ ਕਈ ਤਰ੍ਹਾਂ ਦੇ ਤੌਖਲੇ ਆ ਜਾਂਦੇ ਨੇ। ਖਬਰ ਇਸ਼ਾਰਾ ਇਹ ਕਰ ਰਹੀ ਹੈ ਕਿ ਸੁਪਰੀਮ ਕੋਰਟ ਐਸਵਾਈਐਲ ਦੇ ਮਾਮਲੇ ਤੇ ਸੁਪਰੀਮ ਕੋਰਟ ਹੋ ਗਈ ਹੈ ਸਖਤ। ਕੀ ਹੁਣ ਸਖਤੀ ਦੇ ਨਾਲ ਐਸਵਾਈਐਲ ਬਣਵਾਵੇਗੀ ਸੁਪਰੀਮ ਕੋਰਟ? ਪ੍ਰਵੀਨ ਜੀ, ਕੱਲ ਸੁਪਰੀਮ ਕੋਰਟ ਦੇ ਵਿੱਚ ਐਸਵਾਈਐਲ ਦੇ ਮੁੱਦੇ ਤੇ ਮੁੜ ਸੁਣਵਾਈ ਸੀ ਜੀ। ਉਸ ਸੁਣਵਾਈ ਦੇ ਦੌਰਾਨ ਐਸਵਾਈਐਲ ਨੂੰ ਲੈ ਕੇ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਸਖਤ ਹਦਾਇਤ ਕੀਤੀ, ਸਖਤ ਤਾੜਨਾ ਕੀਤੀ ਕਿ ਕੇਂਦਰ ਇੱਕ ਸਰਵੇਖਣ ਕਰਾ ਰਿਹਾ, ਤੁਸੀਂ ਉਹ ਸਰਵੇਖਣ ਸਹਿਯੋਗ ਕਰੋ ਜੀ, ਹੈ ਨਾ। ਨਹਿਰ ਬਣਾ ਕੇ ਦਿਓ ਆਪਣੇ ਹਿੱਸੇ ਦੀ, ਹਰਿਆਣੇ ਨੇ ਬਣਾ ਲਈ, ਤੁਸੀਂ ਕਿਉਂ ਨਹੀਂ ਬਣਾ ਕੇ ਦਿੰਦੇ? ਕੀ ਤੁਸੀਂ ਸਾਨੂੰ ਸਖਤ ਫੈਸਲਾ ਲੈਣ ਲਈ ਮਜਬੂਰ ਕਰ ਰਹੇ ਹੋ? ਇਹਦਾ ਮਤਲਬ ਸੁਪਰੀਮ ਕੋਰਟ ਦੇ ਫੈਸਲੇ ਨਾਲ ਜਾਂ ਸੁਪਰੀਮ ਕੋਰਟ ਦੇ ਭੇਜੀਆਂ ਸੁਰੱਖਿਆ ਦਸਤਿਆਂ ਦੀਆਂ ਟੁਕੜੀਆਂ ਦੀ ਹਾਜ਼ਰੀ 'ਚ ਨਹਿਰ ਬਣੂਗੀ। ਸੋ ਇਸ ਗੱਲ ਨੇ ਇੱਕ ਵਾਰ ਫਿਰ ਫਿਕਰ ਪੈਦਾ ਕਰਤਾ ਕਿ ਕੀ ਪੰਜਾਬ ਦੇ ਵਿੱਚ ਇੱਕ ਫਿਰ ਮਤਲਬ ਕਿ ਪੰਜਾਬ ਦੇ ਮਾਹੌਲ ਨੂੰ ਵਿਗਾੜਨ ਦੀ ਵੱਲ ਤਾਂ ਨਹੀਂ ਵੱਧ ਜੇਗੀ ਇਹ ਕਾਰਵਾਈ? ਕੀ ਇਹਦੇ ਨਾਲ ਪੰਜਾਬ ਦੇ ਮਾਹੌਲ ਦੇ ਵਿੱਚ ਇੱਕ ਨਵਾਂ ਤਣਾਅ, ਨਵੀਂ ਤਲਖੀ, ਨਵਾਂ ਵਿਚਾਰ ਤੇ ਨਵਾਂ ਕੋਈ ਫੈਸਲਾ ਲੈਣ ਦੀ ਘੜੀ ਤਾਂ ਨਹੀਂ ਆ ਜੂਗੀ? ਸੋ ਇਸ ਲਈ ਇਹ ਸਾਰੀਆਂ ਫਿਕਰਮੰਦੀਆਂ ਹੈਗੀਆਂ ਜੀ। ਇਹ ਜਾਣਕਾਰੀ ਮਾਨਯੋਗ ਸੁਪਰੀਮ ਕੋਰਟ ਨੂੰ ਹੈਗੀ ਆ ਕਿ ਫੈਸਲਾ ਕਿੰਨਾ ਨਾਜ਼ੁਕ ਹੈ, ਕਿੰਨਾ ਗੰਭੀਰ ਹੈ, ਇਹਦੇ ਨਾਲ ਟਕਰਾਵ ਕਿਹੋ ਜਿਹਾ ਵੱਧ ਸਕਦਾ ਹੈ। ਜਟਾਣਾ ਕਾਂਡ ਕਿਸੇ ਨੂੰ ਭੁੱਲਿਆ ਨਹੀਂ ਹੈ। ਸੋ ਇਸ ਲਈ ਉਹ ਸਾਰੇ ਵਰਤਾਰੇ ਤੋਂ ਸਰਕਾਰਾਂ ਵੀ ਵਾਕਫ ਨੇ, ਸੂਬੇ ਵੀ ਵਾਕਫ ਨੇ, ਔਰ ਮਾਨਯੋਗ ਕੋਰਟ ਨੂੰ ਵੀ ਪਤਾ ਹੈ। ਪਰ ਇਹ ਸਾਰੇ ਪਹਿਲੂ ਤੇ ਗੌਰ ਕਰਨ ਵਾਲੀ ਗੱਲ ਜਿਹੜੀ ਹੈਗੀ ਆ ਉਹ ਅਹਿਮ ਇਹ ਹੈ ਕਿ ਹੁਣ ਇਸ ਮਾਮਲੇ ਦੀ ਸੁਣਵਾਈ 2 ਮਹੀਨੇ ਬਾਅਦ ਜਨਵਰੀ 2024 ਚ ਹੈ। ਠੀਕ ਹੈ ਜੀ, ਅਗਲੀ ਸੁਣਵਾਈ। ਰੋਜ਼ ਸਮੇਂ ਦੌਰਾਨ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਜੀ ਕਿ ਕੇਂਦਰ ਆਪਣੀ ਟੀਮ ਭੇਜੇ, ਉਹ ਪਹਿਲਾਂ ਤਾਂ ਇਹ ਦੇਖੇ ਕਿ ਨਹਿਰ ਬਣੀ ਹੋਈ ਕਿੰਨੀ ਹੈ ਜੀ ਤੇ ਕਿਸ ਸਥਿਤੀ 'ਚ ਹੈ, ਤੇ ਉਹ 'ਚ ਪੰਜਾਬ ਸਰਕਾਰ ਨੂੰ ਕਿਹਾ ਕਿ ਤੁਸੀਂ ਸਹਿਯੋਗ ਕਰੋ। ਅਸਲ 'ਚ ਪ੍ਰਵੀਨ ਜੀ ਇੱਕ ਸਮਝਣ ਵਾਲੀ ਗੱਲ ਹੈ ਜੀ ਕਿ ਅੱਜ ਮਾਨ ਸਰਕਾਰ ਜਿਹੜੀ ਸਵਾਲਾਂ 'ਚ ਘਿਰਦੀ ਆ ਹਰ ਪਹਿਲੂ ਤੇ ਆ ਕੇ, ਉਸ ਨੂੰ ਇਹਨਾਂ ਸਵਾਲਾਂ 'ਚ ਪਾਇਆ ਕਿਹਨੇ ਜੀ? ਹਾਂ, ਵੈਸੇ ਤਾਂ ਉਹ ਜ਼ਿਆਦਾਤਰ ਲੋ ਮੱਛੀ ਸੀ ਸੇਵਾ ਕਰਨ ਲਈ ਕਿ ਸਾਨੂੰ ਮੌਕਾ ਦੇ ਕੇ ਦੇਖੋ ਅਸੀਂ ਸਾਰੇ ਮਸਲੇ ਚੁਟਕੀਆਂ ਮਾਰ ਕੇ ਹੱਲ ਕਰ ਦੇਣੇ ਆ। ਕੇਜਰੀਵਾਲ ਤਾਂ ਕਹਿੰਦਾ ਸੀ ਕਿ ਚਾਹ ਦੇ ਕੱਪ ਤੇ ਮਸਲਾ ਹੱਲ ਹੋ ਜਾਂਦਾ, ਮੈਨੂੰ ਬੁਲਾ ਲਓ, ਹੈ ਨਾ। ਬਿਲਕੁਲ ਸਹੀ ਕਿਹਾ ਤੁਸੀਂ, ਹੈ ਨਾ। ਪਰ ਇਸ ਮਾਮਲੇ ਦੇ ਲਈ ਤੁਸੀਂ ਇਹ ਦੇਖੋ ਕਿ ਰਾਜਨੀਤੀ ਕਿਹੋ ਜਿਹੀ ਹੁੰਦੀ ਹੈ ਕਿ ਜਿਹੜਾ ਬੰਦਾ ਦੇਵੀ ਲਾਲ ਨਾਲ ਇਹ ਸਮਝੌਤਾ ਕਰਦਾ ਹੈ ਕਿ ਮਿੱਤਰਾ ਆਪਾਂ ਦੋਵੇਂ ਇਕੱਠੇ ਰੀਵਨ ਕੱਟਾਂਗੇ, ਐਸਵਾਈਐਲ ਦਾ ਉਦਘਾਟਨ ਆਪਾਂ ਕਰਾਂਗੇ, ਜਿਨ੍ਹਾਂ ਨੇ ਬੇੜੀਆਂ 'ਚ ਬੱਟੇ ਪਾਏ ਪੰਜਾਬ ਦੇ 'ਚ ਐਸਵਾਈਐਲ ਦੇ ਮੁੱਦੇ ਤੇ, ਜਾਂ ਇੱਕ ਉਹ ਪਾਰਟੀ ਦਾ ਮੁੱਖ ਮੰਤਰੀ ਜਿਹੜਾ ਕਹਿੰਦਾ ਜੀ ਕਹੀ ਮੇਤੋਂ ਫੜੋ ਇੰਦਰਾ ਗਾਂਧੀ ਜੀ, ਆਹ ਕਹੀ ਨਾਲ ਟੱਕ ਲਾਓ, ਕਪੂਰੀ ਆ ਕੇ ਟੱਕ ਲਵਾਏ, ਉਹੀ ਪਾਣੀਆਂ ਦੇ ਰਾਖੇ ਬਣੇ ਨੇ। ਉਹਨਾਂ ਨੇ ਉਹ ਖਿਤਾਬ ਹਾਸਲ ਕੀਤੇ ਨੇ। ਕੈਪਟਨ ਅਮਰਿੰਦਰ ਸਿੰਘ ਕਹਿੰਦਾ ਹੁਣ ਪਾਣੀਆਂ ਦਾ ਰਾਖਾ ਮੈਂ, ਪਾਣੀ ਤਾਂ ਮੈਂ ਬਚਾ ਗਿਆ ਜੀ। ਪ੍ਰਕਾਸ਼ ਸਿੰਘ ਬਾਦਲ ਕਹਿੰਦਾ ਨਹਿਰ ਮੈਂ ਮੁਕਾ ਗਿਆ, ਕਿ ਗੱਲ ਵੀ ਤਾਂ ਤੁਸੀਂ ਉਹ ਪਾ ਕੇ ਗਏ ਹੋ ਪੰਜਾਬ ਦੇ। ਪਰ ਅੱਜ ਪਹਿਲੂ ਦੂਸਰੇ ਪਹਿਲੂ ਤੇ ਖੜਾ, ਅੱਜ ਸਥਿਤੀ ਨਾਜ਼ੁਕ ਮੋੜ ਤੇ ਖੜੀ ਆ। ਜੇਕਰ ਆਪਾਂ ਗੱਲ ਕਰੀਏ 214 ਕਿਲੋਮੀਟਰ ਐਸਵਾਈਐਲ ਨਹਿਰ ਨਿਕਲਣੀ ਹੈ ਹਾਂਜੀ, ਤੇ 214 ਕਿਲੋਮੀਟਰ ਦੇ ਵਿੱਚੋਂ 92 ਕਿਲੋਮੀਟਰ ਹਰਿਆਣੇ 'ਚ ਆ, ਤੇ ਹਰਿਆਣਾ ਬਣਾ ਕੇ ਬੈਠਾ ਹੈ, ਸਾਫ਼ ਸਫਾਈ ਕਰਕੇ ਬੈਠਾ ਕਿ ਬਸ ਪਾਣੀ ਤਾਂ ਸਵੇਰ ਨੂੰ ਆ ਜਾਣਾ। ਇੱਧਰ ਪੰਜਾਬ ਦੇ ਹਿੱਸੇ ਦਾ ਹੈਗਾ 122 ਕਿਲੋਮੀਟਰ। 122 ਕਿਲੋਮੀਟਰ ਦੇ ਵਿੱਚੋਂ ਜ਼ਿਆਦਾਤਰ ਤਾਂ ਜੰਗਲ 'ਚ ਬਦਲ ਚੁੱਕੀ ਹੈ। 42 ਤੋਂ 45 ਕਿਲੋਮੀਟਰ ਪੱਧਰੀ ਕਰਕੇ ਖੇਤ ਬਣਾ ਲਏ ਨੇ ਜੀ, ਕਿਉਂਕਿ ਜਦੋਂ ਸਰਕਾਰ ਨੇ ਮਾਲਕਾਂ ਨੂੰ ਵਾਪਸ ਕਰਤੀ ਜ਼ਮੀਨ ਤਾਂ ਮਾਲਕ ਅੱਗੇ ਰੱਖਣ, ਵੇਚਣ, ਵਾਹੁਣ, ਕੁਛ ਕਰਨ। ਸੋ ਸਹੀ ਮਾਇਨੇ 'ਚ ਨਹਿਰ ਨਾਂ ਦੀ ਚੀਜ਼ ਤਾਂ ਹੈ ਹੀ ਨਹੀਂ ਹੁਣ ਪੰਜਾਬ 'ਚ ਜੀ। ਇਹ ਹੁਣ ਸਰਵੇ, ਹਵਾਈ ਸਰਵੇ ਕਰਨਾ ਹੈ, ਧਰਾਤਲ ਸਰਵੇ ਕਰਨਾ ਹੈ, ਕਾਗਜ਼ੀ ਸਰਵੇ ਕਰਨਾ ਹੈ, ਇਹ ਕੇਂਦਰ ਦੀ ਟੀਮ ਨੇ ਦੇਖਣਾ ਹਾਂਜੀ। ਪਰ ਇਸ ਤੋਂ ਅਗਲਾ ਪਹਿਲੂ ਜਿਹੜਾ ਗੰਭੀਰ ਖੜਾ, ਉਹ ਇਹ ਖੜਾ ਕਿ ਕੀ ਪਾਣੀ ਹੈ। ਜਦੋਂ ਇਹ ਵੰਡ ਹੁੰਦੀ ਹੈ ਪੰਜਾਬ ਤੇ ਹਰਿਆਣੇ ਦੀ, ਉਸ ਸਮੇਂ ਇੱਕ ਤੈਅ ਪੈਮਾਨਾ ਹੁੰਦਾ ਕਿ ਭਾਈ ਹਰਿਆਣੇ ਨੂੰ ਇੰਨਾ ਪਾਣੀ ਮਿਲਣਾ, ਤੇ ਉਹ ਪਾਣੀ ਹਰਿਆਣੇ ਨੂੰ ਜਾ ਰਿਹਾ, ਬਿਨਾਂ ਰੁਕੇ ਜਾ ਰਿਹਾ। ਤੇ ਫਿਰ ਐਸਵਾਈਐਲ ਕਿੱਥੋਂ ਆਈ? ਉਸ ਨੁਕਤੇ ਦੇ ਵਿੱਚ ਕਿਤੇ 3-4 ਨੰਬਰ ਤੇ ਜਾ ਕੇ ਐਸਵਾਈਐਲ ਦਾ ਨੁਕਤਾ ਆਉਂਦਾ। ਉੱਪਰ ਵਾਲੇ ਪਹਿਲੇ ਨੁਕਤਿਆਂ ਨੂੰ ਕਿਉਂ ਛੱਡਿਆ ਜਾਂਦਾ? ਇਹ ਸਭ ਦੇ ਦਰਮਿਆਨ ਸਭ ਤੋਂ ਵੱਡਾ ਪਹਿਲੂ ਹੈ ਕਿ ਜੇ ਤੁਸੀਂ ਇਹ ਕਹਿੰਦੇ ਹੋ ਜੀ ਕਿ ਐਸਵਾਈਐਲ ਰਾਹੀਂ ਇੰਨਾ ਪਾਣੀ ਹੋਰ ਹਰਿਆਣੇ ਦਾ ਬਣਦਾ ਜੀ, ਉਹਨੂੰ ਦੇਣਾ ਹੈ, ਤਾਂ ਇੱਕੋ ਤੈਅ ਪਾਣੀ ਚੋਂ ਹੀ ਦਓਗੇ ਨਾ ਜਿੰਨਾ ਹੋਊਗਾ। ਜੇ ਉਹਨਾਂ ਪਾਣੀਓ ਨੀਗਾ ਉਸ ਮਾਮਲੇ ਤੇ ਕਦੇ ਨਹੀਂ ਆਉਂਦੇ। ਸਭ ਤੋਂ ਵੱਡਾ ਅਹਿਮ ਪਹਿਲੂ, ਮੇਰੀ ਕੱਲ
ਕਈ ਮਾਹਿਰਾਂ ਨਾਲ ਇਸ ਪਹਿਲੂ ਤੇ ਗੱਲ ਹੋਈ, ਉਹ ਕਹਿੰਦੇ 2 ਕੰਮ ਕਰ ਲਵਣ, ਚਾਹੇ ਤਾਂ ਉਹ ਕੇਂਦਰ ਸਰਕਾਰ ਕਰ ਲਵੇ, ਚਾਹੇ ਉਹ ਪੰਜਾਬ ਹਰਿਆਣਾ ਮਿਲ ਕੇ ਕਰ ਲਵੇ, ਤੇ ਚਾਹੇ ਉਹ ਸੁਪਰੀਮ ਕੋਰਟ ਕਰਾ ਲਵੇ। ਜੇ ਸੁਪਰੀਮ ਕੋਰਟ ਦੇ ਹੁਕਮਾਂ ਤੇ ਕੇਂਦਰ ਸਰਵੇ ਕਰਾ ਸਕਦਾ ਹੈ, ਹਾਂਜੀ, ਤਾਂ ਉਹ ਪਾਣੀ ਦੀ ਪਮਾਇਸ਼ ਵੀ ਕਰਾ ਸਕਦਾ, ਬਿਲਕੁਲ, ਕਿਉਂ ਨਹੀਂ। ਉਹ ਕਹਿੰਦੇ ਜੀ 2 ਕੰਮ ਕਰਨ ਦੀ ਲੋੜ ਹੈ। ਪਹਿਲਾ ਕੰਮ ਤਾਂ ਕਿ ਪਾਣੀ ਦੀ ਮਾਤਰਾ ਪਹਿਲਾਂ ਚੈੱਕ ਕਰੋ ਕਿੰਨੀ ਆ, ਠੀਕ ਹੈ, ਫਿਰ ਪਾਣੀ ਦੀ ਮਾਲਕੀ ਤੈਅ ਕਰੋ। ਪਹਿਲਾਂ ਇਸ ਗੱਲ ਤੇ ਤਾਂ ਆਓ ਕਿ ਪੰਜਾਬ ਇਸ ਪਾਣੀ ਦਾ ਮਾਲਕ ਹੈ, ਫਿਰ ਉਹ ਤੋਂ ਬਾਅਦ ਕਹੋ ਕਿ ਸਾਨੂੰ ਲੋੜ ਹੈ ਦੇਣੀ ਹੈ ਜਾਂ ਨਹੀਂ ਦੇਣੀ, ਫਿਰ ਅਸੀਂ ਦੇਖਾਂਗੇ। ਪਰ ਜਿਸ ਸਥਿਤੀ 'ਚ ਵੰਡ ਹੋਈ ਸੀ, ਉਸ ਸਮੇਂ ਸਾਡੇ ਦਰਿਆਵਾਂ 'ਚ ਪਾਣੀ ਕਿੰਨਾ ਸੀ, ਅੱਜ ਪਾਣੀ ਕਿੰਨਾ? ਜੇ ਅੱਜ ਮੇਰੀ ਬਾਲਟੀ 'ਚ 10 ਲੀਟਰ ਪਾਣੀ ਆ, ਹਾਂਜੀ, ਤੇ ਮੈਂ ਕਹਾਂ ਕਿ 2 ਲੀਟਰ ਭਾਈ ਹਰਿਆਣਾ ਲੈ ਲਵੇ, 1 ਲੀਟਰ ਰਾਜਸਥਾਨ ਲੈ ਲਵੇ, 1 ਲੀਟਰ ਦਿੱਲੀ ਲੈ ਲਵੇ, ਕਿ 4 ਲੀਟਰ ਤੁਸੀਂ ਲੈ ਲਓ, 6 ਲੀਟਰ ਨਾਲ ਮੈਂ ਆਪਣਾ ਕੰਮ ਸਾਰੀ ਜਾਊਂਗਾ। ਹਾਂਜੀ, ਹੁਣ ਬਾਲਟੀ 'ਚ ਹੋ ਗਿਆ ਸ਼ੇਕ, ਪਾਣੀ ਤਾਂ ਉੱਪਰੋਂ ਬੰਨ ਲੱਗ ਗਏ, ਪਾਣੀ ਤਾਂ ਰਾਹ 'ਚੋਂ ਮੋੜ ਲਏ, ਪਾਣੀ ਤਾਂ ਰਾਹ 'ਚੋਂ ਕੱਢ ਲਏ, ਠੀਕ ਹੈ ਨਾ। ਤੇ ਮੇਰੀ ਬਾਲਟੀ ਦੇ ਵਿੱਚ ਪਾਣੀ ਹੈਗਾ ਜੀ ਹੁਣ ਸਾਰਾ 8 ਲੀਟਰ, ਹੈ ਨਾ। 8 ਚੋਂ 4 ਤੁਸੀਂ ਲੈ ਗਏ, ਹੈ, ਤੇ ਮੇਰੇ ਵਾਲਾ 'ਚ ਬਾਕੀ ਰਹਿੰਦਾ, ਲੀਕ ਕਰ ਗਿਆ ਜੀ, ਮੇਰੇ ਕੋਲ ਪਾਣੀ ਕਿੱਥੋਂ ਆ? ਹੁਣ ਉਸ ਘੱਟ ਪਾਣੀ ਦੇ ਮਾਮਲੇ 'ਚ ਤੁਸੀਂ ਕਹਿੰਦੇ ਸਾਨੂੰ ਹੋਰ ਦੇ ਦਿਓ ਜੀ। ਸੋ ਇਹ ਸਾਰੇ ਵਰਤਾਰੇ ਨੂੰ ਪਹਿਲਾਂ ਤਾਂ ਪੰਜਾਬ ਦੀ, ਕਿਉਂਕਿ ਰਿਪੇਰੀਅਨ ਲਾ ਦੇ ਹਿਸਾਬ ਨਾਲ ਜਦੋਂ ਜਿੱਥੋਂ ਦਰਿਆ ਲੰਘਿਆ, ਹਾਂਜੀ, ਉੱਥੋਂ ਉਹਦਾ ਮਾਲਕ। ਜੇ ਲੇਹ ਲਦਾਖ ਚੋਂ ਲੰਘ ਕੇ ਜਿੱਥੋਂ ਆ ਰਿਹਾ, ਉੱਥੋਂ ਲੇਹ ਲਦਾਖ ਮਾਲਕ ਹੈ। ਜਿੱਥੋਂ ਹਿਮਾਚਲ ਚੋਂ ਲੰਘ ਕੇ ਆ ਰਿਹਾ, ਉੱਥੋਂ ਹਿਮਾਚਲ ਮਾਲਕ ਹੈ। ਜਿੱਥੋਂ ਦਰਿਆ ਪੰਜਾਬ 'ਚ ਦਾਖਲ ਹੋਏ, ਪੰਜਾਬ ਦੀ ਹੱਦ 'ਚ ਦਾਖਲ ਹੋਏ, ਉੱਥੋਂ ਪੰਜਾਬ ਮਾਲਕ ਹੈ। ਤੇ ਉਹਦੇ ਵਿੱਚੋਂ ਜੇ ਅਚੇਚੇ ਤੌਰ ਤੇ ਤੁਸੀਂ ਕੋਈ ਨਹਿਰ ਕੱਢਣੀ ਆ, ਤਾਂ ਉਸ ਨਹਿਰ ਦੀ ਮਤਲਬ ਕਿ ਮਾਲਕੀ ਨੂੰ ਅਦਾਇਗੀ ਜ਼ਰੂਰੀ ਆ। ਨਾ ਤੁਸੀਂ ਅਦਾਇਗੀ ਤੇ ਆਉਂਦੇ ਹੋ, ਨਾ ਸਾਡੀ ਮਾਲਕੀ ਮੰਨਦੇ ਹੋ, ਤੇ ਨਾ ਤੁਸੀਂ ਪਾਣੀ ਦੀ ਪੈਮਾਇਸ਼ ਤੇ ਆਉਂਦੇ ਹੋ ਕਿ ਪਾਣੀ ਮਾਪ ਕੇ ਤਾਂ ਦੇਖ ਲਓ, ਮਾਤਰਾ ਤਾਂ ਦੇਖ ਲਓ ਕਿੰਨੀ ਅੱਜ ਦੀ, ਪਰ ਤੁਸੀਂ ਕਹਿੰਦੇ ਹੋ ਜੀ SYL ਬਣਾਓ। ਸੋ ਇਸ ਮਾਮਲੇ ਤੇ ਪੰਜਾਬ ਸਰਕਾਰ ਵੱਲੋਂ ਅਦਾਲਤ ਦੇ ਵਿੱਚ, ਸੁਪਰੀਮ ਕੋਰਟ 'ਚ ਪੱਖ ਰੱਖੇ ਗਏ ਨੇ। ਉਹਨਾਂ ਨੇ ਇਹੋ ਗੱਲ ਕਹੀ ਹੈ ਕਿ ਇੱਕ ਤਾਂ ਨਹਿਰ ਹੈ ਨਹੀਂ ਜੀ, ਸੁਪਰੀਮ ਕੋਰਟ ਕਹਿੰਦੀ ਪਾਣੀ ਦਾ ਬਾਅਦ ਚੋਂ ਦੇਖਾਂਗੇ, ਪਹਿਲਾਂ ਨਹਿਰ ਬਣਾਓ। ਉਹ ਕਹਿੰਦੇ ਜਦੋਂ ਪਾਣੀ ਹੋ ਨਹੀਂ ਜੀ, ਅਸੀਂ ਨਹਿਰ ਕਿੱਥੋਂ ਬਣਾ ਲਈਏ? ਫਿਰ ਇਸ ਵਾਰ ਦੇ ਤੱਥਾਂ ਦੇ ਵਿੱਚ ਕਹਿੰਦੇ ਸਰਕਾਰ ਨੇ ਇਹ ਵੀ ਦਾਅਵਾ ਕੀਤਾ ਕਿ ਜੀ ਨਹਿਰ ਨਾਮ ਦੀ ਉਹ ਚੀਜ਼ ਨਹੀਂ ਰਹੀ, ਕਿਉਂਕਿ ਪਿਛਲੀਆਂ ਸਰਕਾਰਾਂ ਜ਼ਮੀਨਾਂ ਵਾਪਸ ਕਰ ਗਈਆਂ, ਤੇ ਹੁਣ ਉੱਥੇ ਨਹਿਰ ਦੀ ਹੈ ਨਹੀਂ ਜੀ, ਜ਼ਮੀਨ ਮਾਲਕਾਂ ਕੋਲ ਆ। ਅੱਛਾ। ਪਰ ਇਸ ਗੱਲ ਨੂੰ ਅਕਾਲੀ ਦਲ ਕਹਿੰਦੇ ਇਸ ਪੱਖ ਨਾਲ ਰੱਖ ਰਿਹਾ ਕਿ ਨਹੀਂ ਜੀ, ਇਹ ਤਾਂ ਇਹ ਕਹਿੰਦੇ ਨੇ ਕਿ ਅਸੀਂ ਖਾਲੀ ਕਰਾ ਕੇ ਦੇ ਦਿਆਂਗੇ, ਅਸੀਂ ਛੁਡਵਾ ਕੇ ਦੇ ਦਿਆਂਗੇ ਜੀ, ਇਹ ਵਿਰੋਧੀ ਧਿਰਾਂ ਨੇ ਕਬਜ਼ਾ ਕਰਵਾਤਾ ਜੀ। ਡਾਕੂਮੈਂਟ ਤੌਰ ਤੇ ਉੱਤੇ ਤੱਥ ਅਕਾਲੀ ਦਲ ਸਾਹਮਣੇ ਲਿਆਉਂਦਾ ਕਿ ਇਹ ਲਿਖਤੀ ਹੈ, ਕਿ ਇਹ ਮੂੰਹ ਜ਼ਬਾਨੀ ਹੈ, ਇਹਦੀ ਚਰਚਾ ਪੰਜਾਬ 'ਚ ਖੂਬ ਹੈ, ਕਿ ਇਹ ਸਿਆਸੀ ਪ੍ਰੋਪੋਗੰਡਾ। ਜਦੋਂ ਕਿ ਕਾਨੂੰਨੀ ਮਾਹਿਰਾਂ ਦੇ ਹਵਾਲੇ ਨਾਲ ਜਿਹੜੀ ਜਾਣਕਾਰੀ ਹੈ ਕਿ ਪੰਜਾਬ ਸਰਕਾਰ ਨੇ SYL ਦੇ ਮਾਮਲੇ ਤੇ ਸਹੀ ਔਰ ਸਖਤ ਸਟੈਂਡ ਲਿਆ, ਦਲੀਲ ਭਰੀ ਆਪਣੀ ਮਤਲਬ ਤਕਰੀਰ ਰੱਖੀ ਹੈ ਉਹਦੇ ਵਿੱਚ। ਪਰ ਜੇਕਰ ਕੋਈ ਨੁਕਤਾ ਗਲਤੀ ਨਾਲ ਵੀ ਅਜਿਹਾ ਛੋਇਆ ਕਿ ਹਾਂ ਜੀ ਮਤਲਬ ਕਿ ਪਾਣੀ ਦੇਣ ਨੂੰ ਤਿਆਰ ਆ ਜਾਂ ਨਹਿਰ ਬਣਾਉਣ ਨੂੰ ਤਿਆਰ ਆ, ਜੇਕਰ ਇਹੋ ਜਿਹਾ ਨੁਕਤਾ ਇਹਨਾਂ ਨੇ ਵਿੱਚ ਲਿਖਿਆ, ਤਾਂ ਫਿਰ ਇਹ ਯਾਦ ਰੱਖਿਓ ਕਿ ਜੋ ਅੱਜ ਪੰਜਾਬ 'ਚ ਅਕਾਲੀ ਦਲ ਦਾ ਜਾਂ ਕਾਂਗਰਸੀਆਂ ਦਾ ਹਸ਼ਰ ਹੈ, ਉਹਦੇ ਨਾਲੋਂ ਵੀ ਮਾੜਾ ਹਸ਼ਰ ਆਪਦਾ ਹੋਣਾ। ਇਹ ਜਿਹਾ ਧੋਖਾ ਪੰਜਾਬ ਬਰਦਾਸ਼ਤ ਨਹੀਂ ਕਰੇਗਾ। ਬਿਲਕੁਲ ਸਹੀ ਹੈ। ਸੋ ਇਹ ਜਾਣਕਾਰੀ ਮੈਨੂੰ ਲੱਗਦਾ ਆਪ ਵਾਲਿਆਂ ਨੂੰ ਵੀ ਹੈਗੀ ਆ। ਸੋ ਹੁਣ ਇਹ ਮੈਨੂੰ ਲੱਗਦਾ ਕਾਂਗਰਸ, ਅਕਾਲੀ, ਭਾਜਪਾ ਵਾਲੀ ਨੀਤੀ ਤੇ ਵੀ ਆ ਸਕਦੇ ਨੇ, ਕਿ ਕਿਉਂਕਿ ਕਾਂਗਰਸੀ ਤਾਂ ਹੀ ਕਰਦੇ ਨੇ, ਪੰਜਾਬ ਦੀ ਕਾਂਗਰਸ SYL ਕਹਿੰਦੀ ਬਣ ਨਹੀਂ ਦਿਆਂਗੇ, ਹਰਿਆਣਾ ਦੀ ਕਾਂਗਰਸ ਕਹਿੰਦੀ ਲੈ ਕੇ ਰਹਾਂਗੇ, ਹੈ ਨਾ। ਤੇ ਚਟਾਲੇ ਕਹਿੰਦੇ ਅਸੀਂ ਲੈਣਾ ਹੈ, ਉਹਨਾਂ ਦੇ ਜੱਫੀ ਪਾਉਣ ਵਾਲੇ ਖਲਜਲ ਕਹਿੰਦੇ ਪਾਣੀ ਦੇਣਾ ਨਹੀਂ ਹੈ। ਭਾਜਪਾ ਵਾਲੇ ਕਦੇ ਚੁੱਪ ਰਹਿ ਜਾਂਦੇ ਨੇ, ਕਦੇ ਮਾੜਾ ਜਿਹਾ ਹੁਣ ਜਾਖੜ ਦੇ ਰੂਪ 'ਚ ਟਵੀਟ ਵੀ ਆ ਜਾਂਦਾ ਕਿ ਪੰਜਾਬ ਕੋਲ ਵਾਧੂ ਪਾਣੀ ਨਹੀਂ। ਜੀ। ਸੋ ਇਸ ਲਈ ਉਸੇ ਰਾਹ ਤੇ ਕੀ ਆਪ ਚੱਲੂਗੀ ਕਿ ਪੰਜਾਬ ਵਾਲੀ ਆਪ ਲੀਡਰਸ਼ਿਪ ਕਹੂਗੀ ਕਿ ਪਾਣੀ ਦੇਣਾ ਨਹੀਂਗਾ, ਅਸੀਂ ਹਰਿਆਣਾ ਵਾਲੇ ਕਹਿਣਗੇ ਅਸੀਂ ਲੈਣਾ ਹੈ। ਕੀ ਉਹ ਫਾਰਮੂਲਾ ਅਪਣਾ ਲਿਆ? ਜਾਂ ਜਿਹੜਾ ਟਰੂਡੋ ਤੇ ਮੋਦੀ ਵਾਲੇ ਵਿਵਾਦ ਦੇ ਵਿੱਚ ਕੇਜਰੀਵਾਲ ਦੀ ਹਦਾਇਤ ਤੇ ਆਪ ਨੇ ਚੁੱਪ ਵੱਟੀ ਆ, ਉਹਦੇ ਹੁਕਮਾਂ ਤੇ ਇੱਕ ਮੰਤਰੀ ਜਿਹੜਾ NRI ਮੰਤਰੀ ਆ ਪੰਜਾਬ ਦਾ, ਜਦੋਂ ਮਾਮਲਾ ਆਇਆ ਸੀ ਪਹਿਲੇ ਦਿਨ ਇੱਕ ਚੈਨਲ ਜਿਹੇ ਤੇ ਮਾੜਾ ਜਿਹਾ ਇੱਕ ਲਾਈਨ ਬੋਲ ਗਿਆ ਸੀ, ਤੇ ਉਸ ਇੱਕ ਲਾਈਨ ਬੋਲਣ ਦੀ ਲਿਖਤੀ ਮਾਫੀ ਮੰਗਣੀ ਪਈ ਆ ਉਹਨੂੰ। ਅੱਛਾ। ਹਾਂਜੀ, ਲਿਖ ਕੇ ਮਾਫੀ ਮੰਗੀ ਆ ਕਹਿੰਦੇ
ਮੰਤਰੀ ਸਾਹਿਬ ਨੇ ਕਿ ਮੈਂ ਅੱਗੇ ਨੂੰ ਚੁੱਪ ਰੱਖੂੰਗਾ ਜੀ, ਕਿਉਂਕਿ ਕੇਜਰੀਵਾਲ ਟੀਮ ਦੀ ਸਖਤ ਹਦਾਇਤ ਹੈ ਪੰਜਾਬ ਦੀ ਸਰਕਾਰ ਨੂੰ, ਪੰਜਾਬ ਦੇ ਮੰਤਰੀਆਂ ਨੂੰ, ਪੰਜਾਬ ਦੇ ਐਮਐਲਏ ਨੂੰ ਕਿ ਇੱਕ ਬੋਲ ਨਹੀਂ ਬੋਲਣਾ ਕੈਨੇਡਾ ਵਾਲੇ ਮਾਮਲੇ ਦੇ ਉੱਤੇ, ਤੁਸੀਂ ਚੁੱਪ ਰਹਿਣਾ। ਠੀਕ ਹੈ, ਅੱਛਾ। ਫਿਰ ਫੰਡ ਕਿਉਂ ਲੈਣੇ ਸੀ ਜੀ ਉਹਨਾਂ ਤੋਂ? ਸੋ ਉਸੇ ਮਾਮਲੇ, ਜੇਕਰ ਐਸਵਾਈਐਲ ਮਾਮਲੇ ਚ ਉਹਲੇ ਚ ਕੋਈ ਧੋਖਾ ਕੋਈ ਵੀ ਕਰੂਗਾ, ਜੇ ਪਹਿਲਿਆਂ ਨੇ ਕੀਤਾ ਤਾਂ ਉਹਦਾ ਖਮਿਆਜਾ ਭੁਗਤ ਰਹੇ ਨੇ ਅੱਜ ਉਹ। ਜੀ ਜੀ ਜੀ। ਪਾਣੀਆਂ ਦੇ ਰਾਖੇ ਬਣ ਕੇ ਵੀ ਲੋਕਾਂ ਨੇ ਭਰੋਸਾ ਨਹੀਂ ਕੀਤਾ ਉਹਨਾਂ ਤੇ, ਨਹੀਂ ਕੀਤਾ, ਬਿਲਕੁਲ ਸਹੀ ਹੈ ਨਾ। ਆਹ ਦੂਸਰੇ ਆਏ ਜਿਹੜੇ ਕਹਿੰਦੇ ਜ਼ਮੀਨਾਂ ਵਾਪਸ ਕਰਤੀਆਂ, ਤਾਂ ਵੀ ਲੋਕਾਂ ਨੇ ਸੱਤਾ ਵਾਪਸ ਨਹੀਂ ਕੀਤੀ ਉਹਨਾਂ ਨੂੰ, ਨਹੀਂ ਕੀਤੀ, ਸਹੀ ਹੈ। ਸੋ ਇਸ ਲਈ ਇਹ ਆਮ ਆਦਮੀ ਪਾਰਟੀ ਵੀ ਯਾਦ ਰੱਖੇ, ਜੇਕਰ ਐਸਵਾਈਐਲ ਦੇ ਮਾਮਲੇ ਤੇ ਤਾਂ ਵਾਈਐਸਐਲ ਦਾ ਨਾਰਾ ਦਿੰਦੇ ਨੇ। ਸੋ ਇਹ ਤਾਂ ਕਹਿੰਦੇ ਸੀ ਜਮਨਾ ਸਤਲੁਜ ਲਿੰਕ ਨਹਿਰ ਬਣੂਗੀ, ਸਤਲੁਜ ਜਮਨਾ ਲਿੰਕ ਨਹਿਰ ਥੋੜਾ ਬਣੂਗੀ। ਹਾਂਜੀ, ਅਸੀਂ ਪਾਣੀ ਲੈਣਾ ਦੇਣਾ ਨਹੀਂ। ਜੇਕਰ ਇਹੀ ਸਟੈਂਡ ਆ, ਜਿਹੜੀ ਜਾਣਕਾਰੀ ਮਿਲ ਰਹੀ ਆ, ਤਾਂ ਆਮ ਆਦਮੀ ਪਾਰਟੀ ਦਾ ਸਟੈਂਡ ਸਹੀ ਆ। ਜੇਕਰ ਉਹ ਹੈ ਸਟੈਂਡ ਜਿਹੜਾ ਅਕਾਲੀ ਦਲ ਦਾਅਵਾ ਕਰਦਾ, ਫਿਰ ਇਹ ਵੀ ਉਸੇ ਕਟਹਿਰੇ 'ਚ ਖੜਨਗੇ ਜਿਸ ਕਟਹਿਰੇ 'ਚ ਪਹਿਲੀਆਂ ਪਾਰਟੀਆਂ ਖੜੀਆਂ ਨੇ। ਪਰ ਪੰਜਾਬ ਕੋਲ ਅੱਜ ਦੀ ਤਰੀਕ ਦੇ ਵਿੱਚ ਨਾ ਨਹਿਰ ਹੈ, ਨਾ ਵਾਧੂ ਪਾਣੀ ਹੈ, ਨਾ ਪਾਣੀ ਦੇਣ ਦੀ ਸਥਿਤੀ 'ਚ ਹੈ। ਸੋ ਇਸ ਮਾਮਲੇ ਦੇ ਉੱਤੇ ਸੁਪਰੀਮ ਕੋਰਟ ਜੇਕਰ ਸਖਤੀ ਕਰਦਾ ਹੈ ਤਾਂ ਇਹ ਚਿੰਤਾ ਵਾਲੀ ਸਥਿਤੀ ਪੈਦਾ ਹੋ ਸਕਦੀ ਹੈ, ਮਾਹੌਲ ਵਿਗੜਨ ਵਾਲੀ ਸਥਿਤੀ ਪੈਦਾ ਹੋ ਸਕਦੀ ਹੈ। ਪੰਜਾਬ ਇੱਕ ਨਵੀਂ ਜੰਗ ਦੇ ਮੈਦਾਨ 'ਚ ਖੜਾ ਨਜ਼ਰ ਆ ਸਕਦਾ, ਇਹ ਫਿਕਰਮੰਦੀ। ਸ਼ਰਮਾ ਜੀ, ਇੱਕ ਚੀਜ਼ ਕਾਫੀ ਖਾਸ ਹੈ ਇਹਦੇ ਵਿੱਚ ਕਿ ਪਾਣੀਆਂ ਦੀ ਪਮੈਸ਼ ਵਾਲਾ ਮਾਮਲਾ, ਜੇਕਰ ਪਮੈਸ਼ ਹੋ ਜਾਂਦੀ ਹੈ ਤਾਂ ਬਹੁਤ ਹੱਦ ਤੱਕ ਸਥਿਤੀ ਸਾਫ਼ ਹੋ ਜਾਊ। ਤੇ ਦੂਜੀ ਗੱਲ, ਹਾਂਜੀ 60 ਸਾਲ ਹੋ ਗਏ ਸੀ, ਮੁੜ ਕੇ ਪਾਣੀ ਨਹੀਂ ਨਾਪਿਆ ਸੀ। ਹਾਂਜੀ ਹਾਂਜੀ। ਤੇ ਦੂਜੀ ਗੱਲ ਇਹ ਹੈ ਕਿ ਪੰਜਾਬ ਨੂੰ ਇਹ ਵੀ ਪੱਖ ਰੱਖਣਾ ਚਾਹੀਦਾ ਹੈ ਕਿ ਧਾਰਾ 78, 79, 80 ਦੇ ਵਿੱਚ ਜੋ ਦਰਜ ਕੀਤਾ ਗਿਆ, ਉਹ ਸਾਡੇ ਹੱਕ ਹਕੂਕ ਤੇ ਡਾਕਾ ਹੈ। ਅਸੀਂ ਪਾਣੀਆਂ ਦੇ ਮਾਲਕ ਹੈ। ਕਦੇ ਤੁਸੀਂ ਸੁਣਿਆ ਸ਼ਰਮਾ ਜੀ ਖਬਰਾਂ ਦੀ ਚਰਚਾ ਕਰਦਿਆਂ ਜਾਂ ਖਬਰਾਂ ਦੇ ਵਿੱਚ ਵਿਚਰਦਿਆਂ ਕਿ ਗੈਰ ਰਿਪੇਰੀਅਨ ਰਾਜਾਂ ਦੇ ਨਾਲ ਪਾਣੀ ਵੰਡਣਾ, ਰਿਪੇਰੀਅਨ ਰਾਜਾਂ ਦੇ ਨਾਲ ਤਾਂ ਪਾਣੀ ਦੀ ਵੰਡ ਹੋ ਸਕਦੀ ਹੈ, ਹੋ ਸਕਦੀ ਹੈ। ਇਹ ਆਪਣੇ ਆਪ ਦੇ ਵਿੱਚ ਇੱਕ ਵਿਲੱਖਣ ਤਰ੍ਹਾਂ ਦੀ ਗੱਲ ਆ। ਸੋ ਬਿਲਕੁਲ ਤੁਸੀਂ ਕਈ ਅਹਿਮ ਪਹਿਲੂਆਂ ਨੂੰ ਛੂਹਿਆ, ਤੇ ਜਿਵੇਂ ਤੁਸੀਂ ਕਟਹਿਰੇ ਦੇ ਵਿੱਚ ਲਿਆ ਕੇ ਖੜਾ ਕੀਤਾ, ਜਿਹੜੇ ਹੁਣ ਵਿਰੋਧੀ ਧਿਰ ਦੇ ਵਿੱਚ ਵੀ ਹੈ ਨਹੀਂਗੇ, ਤੇ ਜੇਕਰ ਅੱਜ ਵਾਲੇ ਇਹ ਗੱਲ ਕਰਨਗੇ ਤਾਂ ਹਸ਼ਰ ਇਹਨਾਂ ਦਾ ਵੀ ਉਹ ਜਿਹੜਾ ਉਹ ਵੱਟ ਤੇ ਪਿਆ। ਅਗਲੀ